पंजाब तो लहिंदे हल आउंदे ने, लहिंदे पंजाब वाले टुकड़े वंडाउंदे ने। पलकां विछाण नूं सीने नाल लाण नूं बैठियां तैयार। जी आए सिख सरदार, जी आए सोने सिख सरदार, जी आए सोने। ਵੀਰ ਹੋਣੀ ਸਾਡੇ ਮਹਿਮਾਨ ਆ ਜੀ ਤੇ ਇਸ ਪਿੰਡ ਦੇ ਇਹ ਰਹਿਣ ਵਾਲੇ ਆ। ਜਦੋਂ ਦਾ 1 ਸਾਲ ਤੋਂ ਰਾਬਤਾ ਸੀਗਾ ਤੇ ਇੱਥੇ ਆਏ ਆ, ਸਾਡੇ ਕੋਲ ਬੜੀ ਖੁਸ਼ੀ ਹੋਈ ਸਾਨੂੰ। ਇਹਨਾਂ ਦੀ ਇਹ ਜਨਮ ਮਿੱਟੀ ਆ, ਇਸੇ ਧਰਤੀ ਤੇ ਇਹਨਾਂ ਦੇ ਦਾਦੇ ਵੜ ਕੇ ਜਦੋਂ 12 ਆਬਾਦ ਹੋਈਆਂ ਉੱਥੇ ਰਹਿੰਦੇ ਸੀ। ਹੁਣ ਉੱਥੇ ਕਿਹੜੇ ਪਾਰਟੀਸ਼ਨ ਤੇ ਚਲੇ ਗਏ। ਅਸੀਂ ਇਹਨਾਂ ਨੂੰ ਵੈਲਕਮ ਕਰਦੇ ਆ ਜੀ। ਇਹ ਸਾਡੇ ਬਜ਼ੁਰਗਾਂ ਦਾ ਵੀ ਉੱਥੋਂ ਜੀ ਰਜ਼ਾਪੁਰ ਤਲਵੰਡੀ ਚੋਂ ਚਾਦਰ ਆ, ਸਾਡੇ ਬਾਬਾ ਗੋਲੀ ਸ਼ਾਹ ਜੀ ਦੀ ਉੱਥੋਂ ਚਾਦਰ ਲੈ ਕੇ ਆਏ। ਅਸੀਂ ਇਹਦੇ ਲਈ ਵੀ ਇਹਨਾਂ ਦਾ ਬਹੁਤ ਸ਼ੁਕਰੀਆ ਕਰਦੇ ਆ। ਉਹਦਾ ਨਾਮ ਕੀ ਹੈ ਜੀ? ਜੀ ਮੈਂ ਭੁਪਿੰਦਰ ਸਿੰਘ ਹੈ ਜੀ ਮੇਰਾ। ਤੇ ਭੁਪਿੰਦਰ ਸਿੰਘ ਨਾਂ ਹੈ ਜੀ ਮੇਰਾ। ਤੇ ਮੇਰੇ ਦਾਦਾ ਜੀ 1947 ਚ ਇਸ ਪਿੰਡ ਦੇ ਵਿੱਚੋਂ ਮਤਲਬ ਉਹਨਾਂ ਨੇ ਮਾਈਗ੍ਰੇਟ ਕਰ ਗਏ ਚੜ੍ਹਦੇ ਪੰਜਾਬ ਨੂੰ। ਤੇ ਹੁਣ ਇਸ ਵਕਤ ਉਹ ਉਧਰ ਹਿਸਾਰ ਜ਼ਿਲ੍ਹੇ ਚ ਰਹਿੰਦੇ ਸੀ ਤੇ ਮੈਂ ਅੱਜ ਆਪਣੇ ਪੁਰਖਿਆਂ ਦੀ ਧਰਤੀ ਤੇ ਆਇਆ ਜੀ। ਮੇਰੇ ਵੱਡੇ ਵਡੇਰਿਆਂ ਨੇ ਇਹ ਪਿੰਡ ਵਸਾਇਆ ਸੀ ਜਦੋਂ 12 ਆਬਾਦ ਹੋਈਆਂ ਸੀ 1890 ਚ। ਤੇ ਮੈਨੂੰ ਬਹੁਤ ਖੁਸ਼ੀ ਹੈ ਕਿ ਮੈਂ ਆਪਣੇ ਵੱਡੇ ਵਡੇਰਿਆਂ ਦੇ ਸ਼ੋ ਪ੍ਰਾਪਤ ਧਰਤੀ ਨੂੰ, ਜਿਹੜਾ ਪਿੰਡ ਉਹਨਾਂ ਵਸਾਇਆ, ਉਸ ਨੂੰ ਦੇਖਣ ਆਇਆ ਅੱਜ। ਉੱਥੇ ਮੈਂ ਪੈਰ ਪਾਏ ਆ। ਅੱਛਾ, ਆਪਣੇ ਬਜ਼ੁਰਗਾਂ ਦੇ ਨਾਮ ਕੀ ਸੀ ਜਿਹੜੇ ਸੀਗੇ? ਤੇ ਇਸ ਤਰ੍ਹਾਂ ਜੀ ਮੇਰੇ ਦਾਦਾ ਜੀ ਦਾ ਨਾਮ ਸੀ ਸਰਦਾਰ ਭਾਨ ਸਿੰਘ। ਅੱਛਾ। ਉਹਨਾਂ ਦੇ ਪਿਤਾ ਜੀ ਦਾ ਨਾਮ, ਮੇਰੇ ਪੜਦਾਦਾ ਜੀ ਦਾ ਨਾਮ ਸੀ ਸਰਦਾਰ ਆਲਾ ਸਿੰਘ। ਉਹਨਾਂ ਦੇ ਪਿਤਾ ਜੀ ਦਾ ਨਾਮ ਸੀ ਸਰਦਾਰ ਖੜਕ ਸਿੰਘ। ਖੜਕ ਸਿੰਘ, ਹਾਂਜੀ। ਉਹਨਾਂ ਦੇ ਪਿਤਾ ਜੀ ਸਰਦਾਰ ਤੇਗਾ ਸਿੰਘ ਜੀ ਇੱਥੇ 1890 ਵਿੱਚ ਆਏ ਸੀ। ਉਹ ਤੇ ਉਹਨਾਂ ਨੇ ਉਹ ਦਿਖਾਈ ਸੀ ਇੱਕ ਤਸਵੀਰ ਹਾਂਜੀ। ਉਹਦੇ ਵਿੱਚ ਵੀ ਲਿਖੇ ਹੋਏ ਨਾਮ। ਹਾਂਜੀ। ਤੇ ਇਹ ਆਪਣਾ ਹੁਣ ਤੁਸੀਂ ਇੱਥੋਂ 1947 ਦੀ ਵੰਡ ਤੋਂ ਬਾਅਦ ਗਏ? ਹਾਂਜੀ, 1947 ਦੀ ਵੰਡ ਤੋਂ ਬਾਅਦ। ਸ਼ਾਹ ਸਾਹਿਬ ਉਹਨਾਂ ਨਾਲ ਰਾਬਤਾ ਕਿਸ ਤਰ੍ਹਾਂ ਹੋਇਆ ਤੁਹਾਡਾ? ਇਹ ਜੀ ਮੈਂ ਆਨਲਾਈਨ, ਮੇਰੇ ਬੜੇ ਚਿਰਾਂ ਦੀ ਰੀਝ ਸੀ ਕਿ ਵੀ ਮੈਂ ਆਪਣੇ ਪਿੰਡ ਦੇ ਕਿਸੇ ਬੰਦੇ ਨੂੰ ਮਿਲਾਂ ਤੇ ਉਹਨੂੰ ਦੇਖਾਂ। ਫਿਰ ਮੈਂ ਜੀ ਇੰਟਰਨੈਟ ਤੇ ਪਹਿਲਾਂ ਖੱਖ ਪਿੰਡ ਦੇ ਨਾਂ ਤੇ ਲੱਭਦਾ ਰਿਹਾ, ਮੈਨੂੰ ਨਹੀਂ ਲੱਭਾ। ਫਿਰ ਮੈਂ 158 GB ਦੇ ਨਾਂ ਤੇ ਇੰਟਰਨੈਟ ਤੋਂ ਪਿੰਡ ਲੱਭਾ। ਅੱਛਾ। ਪਿੰਡ ਦੇ ਕੁਝ ਫਿਰ ਜਿਹੜੇ ਬਿਜ਼ਨਸ ਸੀ ਉਹਨਾਂ ਦਾ ਨਾਂ ਆਇਆ। ਫਿਰ ਮੈਂ ਇੰਟਰਨੈਟ ਤੋਂ ਉਹਨਾਂ ਦਾ ਫੋਨ ਨੰਬਰ ਦੇਖਿਆ ਤੇ ਉਸ ਫੋਨ ਨੰਬਰ ਤੇ ਮੈਂ ਫਿਰ ਸ਼ਹਬਾਜ਼ ਹੁਣਾਂ ਜੀ ਦੇ ਵੱਡੇ ਭਰਾ ਨਾਲ ਗੱਲ ਕੀਤੀ। ਛੋਟੇ ਨਾਲ ਦੁਕਾਨ ਤੇ ਸੀ। ਹਾਂ, ਇਹਨਾਂ ਨਾਲ ਗੱਲ ਹੋਈ ਮੇਰੀ। ਇਹਨਾਂ ਨੇ ਫਿਰ ਇਹਨਾਂ ਦਾ ਨੰਬਰ ਦਿੱਤਾ ਮੈਨੂੰ। ਫਿਰ ਮੇਰੀ ਇਹਨਾਂ ਨਾਲ ਉਹਨਾਂ ਤੋਂ ਮੁਲਾਕਾਤ ਹੋਈ। ਫਿਰ ਸਾਡੇ ਸੰਬੰਧ ਅੱਛੇ ਬਣ ਗਏ। ਗੋਤਰਾ ਕੀ ਆਪਣਾ? ਖੱਖ ਜੀ। ਖੱਖ। ਹਾਂਜੀ। ਖੱਖ ਤਾਂ ਖੱਖਾ ਰੱਖਿਆ। ਇਹ ਤਾਂ ਹੀ ਪਿੰਡ ਦਾ ਨਾਂ ਖੱਖ ਹੈ। ਹਾਂ। ਇਹ ਪਿੰਡ ਸਾਡਾ ਉੱਥੇ ਅੰਮ੍ਰਿਤਸਰ ਜ਼ਿਲ੍ਹੇ 'ਚ ਜਿਹੜਾ ਪਿੰਡ ਪੈਂਦਾ ਸੀ 1890 ਚ, ਉਸ ਪਿੰਡ ਦਾ ਨਾਮ ਹੀ ਖੱਖ ਹੈ ਜੀ। ਉੱਥੋਂ ਉੱਠ ਕੇ ਖੱਖ ਰੱਖ 157 ਖੱਖ। ਸੁਣ ਰਿਹਾ ਬਾਬੇ ਨੂੰ? ਖੱਖ ਬਾਬੇ ਨੇ ਖੱਖਾ ਨਹੀਂ ਗਿਆ ਸੀ। 157 ਕਿਹੜੇ ਕਿਹੜੇ ਸਰਦਾਰ ਰਹਿੰਦੇ ਸੀ ਇੱਥੇ? ਯਾਦ ਆ ਕੋਈ? ਚੇਤੇ ਹੈਗਾ? ਹਾਂ। ਕਿਹੜੇ ਕਿਹੜੇ ਸਰਦਾਰ ਰਹਿੰਦੇ ਸੀ ਇਸ ਪਿੰਡ 'ਚ? ਇੱਥੇ? ਹਾਂ, ਦੱਸੋ ਨਾ। ਨਾਮ ਹੈ ਦੱਸ ਸਾਰੇ। ਹਾਂ ਦੱਸੋ, ਪੁੱਛਣ ਆਏ ਅਗਲੇ। ਨਾ ਸਾਰਿਆਂ ਦੇ ਪੁੱਛਣੇ ਆ। ਹਾਂ ਹਾਂ ਪੁੱਛਣੇ ਆ। ਬਸ਼ਕੂ। ਅੱਛਾ। ਬਾਜ਼ਾ। ਹਾਂ। ਅਛਰ ਸੋਂ। ਬਹਾਦਰ ਸੋਂ। ਅੱਛਾ। ਗੁਰਦੇਵ ਸੋਂ। ਹਾਂ। ਹਰੂੜ ਸੋਂ। ਠੀਕ ਆ। ਜਗ ਸੋਂ। ਹਾਂ। ऐसा नाम गिनी जाने और गिनी जाओ। तो 5-6 ले हाँ कर लो जेते। भागसों याद कोई इतना देना टूटा वाला पकने दा। अच्छा नाम नहीं आता मैं। कुंदन सो बाबा खैरदीन चौकी दा। कुंदन सो कुंदन सो दे अपना ਤੈਨੂੰ ਪਤਾ ਢੇਰ ਹੋ ਗਈ ਆ ਇਹ ਪਿਛਲੀ ਰਾਤ ਦੇ ਵੱਡਿਆਂ ਦੇ ਜਾਣਦੇ ਸਾਂ। ਤੁਸੀਂ ਪੁੱਛੋ ਆਪਣੇ ਬਜ਼ੁਰਗਾਂ ਦਾ ਨਾਮ ਕੀ ਹੈ? ਉਧਰ ਰਾਬਤਾ ਕਰੋ ਬਾਬੇ। ਹਾਂਜੀ ਬਾਬਾ ਜੀ, ਤੁਸੀਂ ਮੇਰੇ ਪਿਤਾ ਜੀ ਦਾ ਨਾਮ ਸੁਰਿੰਦਰ ਸਿੰਘ ਸੀ, ਉਹਨਾਂ ਦਾ ਹੈ ਤੁਹਾਨੂੰ ਯਾਦ ਕੁਝ?
ਸੁਵਿੰਦਰ ਸਿੰਘ ਦਾ ਹੈ ਕੁਝ ਯਾਦ? ਸੁਵਿੰਦਰ ਸਿੰਘ ਆਹਾ ਮੇਰੇ ਪਿਤਾ ਵਾਲਿਦ ਦਾ ਨਾਮ ਸੀਗਾ, ਤੇ ਮੇਰੇ ਦਾਦਾ ਜੀ ਦਾ ਨਾਮ ਸੀ ਸਰਦਾਰ ਭਾਨ ਸਿੰਘ। ਤੇਰੇ ਨਾਨੇ ਦਾ ਦਾਦੇ ਦਾ ਦਾਦੇ ਦਾ ਭਾਨ ਸਿੰਘ ਸੀਗਾ ਨਾਮ ਉਹਨਾਂ ਦਾ। ਉਹਦਾ ਘਰੇ ਨਾਂ ਸੀ 500। ਹਾਂਜੀ ਹਾਂ ਹਾਂ 500 ਸੀ ਉਹਦਾ ਨਾਂ। ਹਾਂ ਹੈ ਹਾਂ 500 ਘਰ 500 ਕਿੱਥੇ ਇਹਨਾਂ ਦਾ ਦੱਸਿਓ 500 400। ਹਾਂਜੀ 500 500 ਦਾ 500 ਦੇ 400 ਭਰਾ ਸੀ ਤੇ ਮੈਂ ਭਰਾ ਸੀ ਉਹ। ਹਾਂ 500 400 ਹਰਨਾਮ ਸਿੰਘ। ਹਾਂ ਤੁਹਾਡੇ ਸ਼ੀਰੇ 'ਚ ਵੀ ਤਿੰਨੇ ਨਾਂ ਹੀ ਲਿਖੇ ਆ। ਹਾਂਜੀ 400। ਹਾਂ ਹਾਂਜੀ ਹਾਂਜੀ ਤੇ ਬਾਬਾ ਜੀ ਪਾਲਾ ਬਾਬਾ ਜੀ ਤੇ 22 ਸਾਲ ਦੇ ਸੀ ਉਦੋਂ, ਇਹਨਾਂ ਦੇ ਪਿਤਾ ਜੀ ਪਾਲਾ 14 ਸਾਲ ਦੇ ਗਏ। ਬਾਬਾ ਭਾਈ ਕੋ ਭਲਵਾਨ ਸੀਗਾ। ਮੇਰੇ ਪਿਤਾ ਜੀ 8ਵੀਂ ਚ ਪੜ੍ਹਦੇ। ਹਾਂ ਉਹ ਭਲਵਾਨ ਇੱਥੇ ਸੀਗਾ ਬੇਕਰੀ ਸਕੂਲ ਚ। ਭਾਈ ਕੋ ਭਲਵਾਨ ਸੀ। ਹਾਂ ਬਖਸ਼ੂ ਭਲਵਾਨ ਮਸ਼ਹੂਰ ਸੀਗਾ। ਹਾਂ ਬਹੁਤ ਮਸ਼ਹੂਰ ਸੀ। ਗੱਡਾ ਚਰੀ ਦਾ ਖਿੱਚ ਲਿਆ ਉਹਨਾਂ ਦਾ ਸੀ ਮੇਰੇ ਪਿਓ। ਹਾਂਜੀ ਹਾਂ 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 ਇੰਨੀ ਤਾਕਤ ਸੀ ਜਵਾਨ ਦੇ ਵਿੱਚ। ਅੱਛਾ ਯਾਨੀ ਕਿ ਉਸ ਟਾਈਮ ਬਾਬਾ ਜੀ ਦੀ ਉਮਰ 22 ਸਾਲ। ਸਾਡੇ ਬੁੜੇ ਨੂੰ ਨਾ ਹਾਂ ਜਾਣ ਕੇ ਛੇੜਨਾ, ਉਹਨੇ ਹੁੱਕਾ ਪੀਂਦੇ ਬਣਾ ਸਾਡੇ ਬੁੜੇ ਨੇ। ਹੁਣ ਟੋਪੀ ਲਾ ਕੇ ਨਾ ਤੇ ਰਾਤ ਦੇ ਕਿਤੇ ਨੱਠ ਜਾਣਾ। ਉਹ ਗਾਣਾ ਗਾਓ ਬਸਕੂ ਤੇਰੀ ਮਹਾਨ ਹੋ ਤੇਰੀ। ਉਹ ਕਰਮ ਸਿਆ ਮੀਆਂ ਨੂੰ ਤਮਾਕੂ ਦੇ ਦੇ। ਬੜਾ ਪਹਿਲਵਾਨ ਚੰਗਾ ਸੀ, ਬੜਾ ਪਹਿਲਵਾਨ ਸੀ। ਉਹਦੀ ਬਾਂਹ ਨੂੰ ਕਿਸੇ ਨੇ ਕੁਝ ਕਰਤਾ ਸੀ ਖਾੜੇ 'ਚ। ਹਾਂਜੀ ਜਦੋਂ ਖਾੜੇ ਜਾਂਦਾ ਸੀ ਨਾ ਤੇ ਇੱਥੇ ਬਾਂਹ ਨਹੀਂ ਕੰਮ ਕਰਦੀ। ਬੱਲੇ ਬੱਲੇ। ਬਾਬਾ ਜੀ ਦੀ ਉਮਰ ਹੁਣ ਕਿੰਨੀ ਹੈ? ਜਿਵੇਂ ਇੱਕ ਨਾ ਸੁਪਨਾ ਸੀ ਮੈਨੂੰ ਜ਼ਿੰਦਗੀ ਦਾ। 100 ਦੇ ਏੜ ਗਏ। 105 ਮੇਰਾ ਪਿਓ ਦਾ ਨਾਮ ਸੀ ਰੋਡਾ ਸੋਂ। ਖੁਆਬ ਸੀਗਾ ਜੀ, ਤੇ ਉਹ ਬੜੇ ਹੀ ਸਾਲਾਂ ਦਾ ਇੱਕ ਖੁਆਬ ਸੀਗਾ ਵੀ ਪੁਰਖਾਂ ਦੀ ਧਰਤੀ ਤੇ ਜਾਣਾ ਹੈ ਜਾਣਾ ਹੈ। ਹਾਲਾਂਕਿ ਤੁਹਾਡੀ ਪੈਦਾਇਸ਼ ਤਾਂ ਉਧਰ ਦੀ ਹੈ। ਮੇਰੀ ਪੈਦਾਇਸ਼ ਉਧਰ ਦੀ ਹੈ, ਲੇਕਿਨ ਦੇਖੋ ਮੇਰੇ ਪਿਤਾ ਜੀ ਇੰਨਾ ਜ਼ਿਆਦਾ ਮਿਸ ਕਰਦੇ ਸੀ ਨਾ ਖੱਖਾਂ ਨੂੰ, ਵੀ ਉਹਨਾਂ ਦੇ ਨਾਮ ਜਦੋਂ ਖੱਖਾਂ ਦਾ ਨਾਮ ਲੈ ਦੇਣਾ ਉਹਨਾਂ ਦੀ ਅੱਖਾਂ 'ਚ ਚਮਕ ਆ ਜਾਂਦੀ ਹੈ। ਉਹਨਾਂ ਨੂੰ ਵਾਰ-ਵਾਰ ਇਹ ਹੁੰਦਾ ਵੀ ਮੈਨੂੰ ਕੋਈ ਖੱਖੀ ਲੈ ਜਾਵੇ ਕਿਸੇ ਹੁਣ ਵੀ ਤਰ੍ਹਾਂ ਇੰਡੀਆ ਦਾ। ਵਿੱਚ ਆਪ ਕਿਹੜੇ ਖਾ ਵੀ ਆ ਜਗ੍ਹਾ ਜਿਹੜੀ ਸਪਨਾ ਖੁਆਬ ਵੀ ਰਹਿ ਗਿਆ, ਮੈਨੂੰ ਪਛਤਾਵਾ ਹੈ ਮੈਂ ਉਹਨਾਂ ਨੂੰ ਨਹੀਂ ਲਿਆ ਸਕਿਆ। ਹਾਂਜੀ ਹਾਂਜੀ ਆਪ ਹੁਣ ਕਿਹੜੇ ਜੱਗ ਜੀ ਉਹ ਤੇ ਬਾਬਾ ਜੀ ਸਾਡਾ ਬਠਿੰਡੇ ਤੋਂ ਅੱਗੇ ਹਿਸਾਰ ਜ਼ਿਲ੍ਹਾ ਪੈਂਦਾ। ਹਾਂ ਹਿਸਾਰ ਜ਼ਿਲ੍ਹੇ 'ਚ ਆ ਅਸੀਂ, ਹਿਸਾਰ 'ਚ ਅੱਛਾ ਬਠਿੰਡੇ ਦੇ ਨਾਲ। ਅੱਛਾ ਹਾਂ ਤੁਹਾਡੀ ਕਿਹੜੇ ਘਰਾਂ ਨਾਲ ਬਹੁਤੀ ਸੀਗੀ ਲੈਕ ਹਾਂ ਵੀ ਕਿਹੜੇ ਘਰਾਂ ਨਾਲ ਬਹੁਤਾ ਆਣ ਜਾਣ ਸੀਗਾ ਇੱਥੇ ਇੱਥੇ? ਜਦੋਂ ਵੰਡ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਆਹੋ ਕਿਹੜੇ ਘਰਾਂ ਨਾਲ ਬਹੁਤਾ ਲੈਣ ਦੇਣ ਸੀ? ਸਾਰੇ ਠੀਕ ਠਾਕ ਸੀ ਸਾਰੇ। ਅੱਛਾ ਹਾਂ ਰਾਣਾ ਲੈ ਕੋਈ ਫਰਕ ਨਹੀਂ ਸੀ। ਕੋਈ ਫਰਕ ਨਹੀਂ ਸੀ। ਜਦੋਂ ਜਾੜਾ ਪਿਆ ਨਾ ਹਾਂ ਉਦੋਂ ਸਾਨੂੰ ਆਪ ਛੱਡ ਕੇ ਆਏ ਸੀ। ਇਮਾਨਦਾਰ ਲੋਕ ਸੀ। ਹਾਂ ਘਰ ਕਿੱਥੇ ਆ ਇਹਨਾਂ ਦਾ? ਇਹਨਾਂ ਦਾ ਹਾਂ ਆਲਾ ਸਿੰਘ ਦਾ। ਇਹਨਾਂ ਦਾ ਘਰ 500 400 ਦਾ ਹਰਨਾਮ ਸਿੰਘ ਹਾਂ ਚਲੋ ਦਾ। ਏਦਾਂ ਹਾਂ ਘਰ ਸਾਡਾ ਇਹਨਾਂ ਦਾ ਘਰ ਹੈਗਾ ਸੀ। ਹੁਣ ਉੱਥੋਂ ਢੱਟ ਟੁੱਟ ਗਿਆ। ਉਦਾਂ ਹੈ ਆ ਮਸਜਿਦ ਦੇ ਪਰਲੇ ਬੰਨੇ ਉਹ ਜਿੱਥੇ ਨੰਬਰ ਰਹਿੰਦੇ ਆ। ਹਾਂ ਉਹ ਹਾਤੇ ਵੀ ਮੈਂ ਸਵੇਰ ਪੜ੍ਹੇ ਨੇ ਉਰਦੂ ਚ। ਮੈਂ ਕਿਹਾ ਦੋ ਹੀ ਹਾਤੇ ਦਿਖਣ ਦੇ ਤੇ ਪਿੰਡ ਵੜਦੇ ਹੀ ਆ। ਵੜਦੇ ਤੇ ਫਿਰ ਇਹ ਹੀ ਹਾਤਾ ਵੜਦੇ ਹਾਂ ਹਾਂ ਆ ਨਾਲ ਹੀ ਪਿਛਲੇ ਉਹ ਸਾਰਾ ਹਾਤਾ ਇਹਨਾਂ ਕੋਲ ਸੀ। ਨਾ ਬਣਾਉਣ ਵਾਲਾ। ਹਾਂ ਠੀਕ ਆ। ਬੜਾ ਸਾਹਿਬ ਸੀ, ਉਹਨਾਂ ਦਾ ਪਿੰਡ ਸੀ 92 ਜੇਬੀ ਬਾਸਰ ਕੇ। ਆਨੇ ਪੱਕੇ ਤੁਹਾਡੀ ਸੱਸ ਦਾ ਕਿੱਥੋਂ ਦਾ ਜਨਮ ਸੀ? ਜਾਮਾਰਾ ਦਾ। ਆ ਜਾਮਾਰਾ ਨਾਲ ਹੈ ਜੀ। ਮੈਂ ਬਣਾਈ ਉਸ ਪਿੰਡ ਦੀ ਡਾਕੂਮੈਂਟਰੀ ਵੀ। ਹਾਂਜੀ ਉਹ ਵੀ ਇੱਥੋਂ ਦਾ ਜੰਮਪਲ ਸੀਗੇ। ਉਹ ਤੋਂ ਫਿਰ ਮੇਰੇ ਸੱਸ ਪੂਰੇ ਹੋ ਗਏ, ਲੇਕਿਨ ਮੇਰੇ ਸਹੁਰਾ ਸਾਹਿਬ ਹੈਗੇ ਆ, ਉਹਨਾਂ ਦਾ ਪਿੰਡ ਸੀਗਾ 92 ਜੇਬੀ ਹਨੂਮਾਨ ਜੀ ਵੀ ਜਾਬੀ ਬਾਸਰ ਕੇ ਚੀਮਾ। ਹਾਂਜੀ ਚੰਗ ਬ੍ਰਾਂਚ ਹੈ। ਜੰਗ ਬ੍ਰਾਂਚ ਆਨੇ ਪੱਕੇ ਵਾਲਾ ਹੀ ਕਹਿੰਦੇ ਗੋਜਰੇ ਦੇ ਉੱਤੇ ਉੱਪਰ। ਉਹ 94 96 ਹਾਂਜੀ ਲੈਣ ਦੇ ਨਾਲ। ਬਾਕੀ ਸਾਰੇ ਪਿੰਡਾਂ ਦੇ ਨਾਂ ਉਹੀ ਨੇ ਜਿਹੜੇ। ਡਾਇਰੈਕਟ ਇੰਡੀਆ ਤੋਂ ਆਏ? ਹਾਂਜੀ ਨਹੀਂ ਮੈਂ ਵੈਸੇ ਤਾਂ ਕੈਨੇਡਾ ਰਹਿਣਾ ਜੀ, ਹੁਣ ਆਇਆ ਇੰਡੀਆ ਤੋਂ ਆ। ਇੰਡੀਆ ਤੋਂ ਇੱਥੇ ਐਂਟਰ ਕੀਤਾ ਹੈ ਤੇ ਮੇਰੇ ਕੋਲ ਸਿਟੀਜ਼ਨਸ਼ਿਪ ਕੈਨੇਡਾ ਦੀ ਹੈ। ਯੂਰਪ ਦਾ। ਹਾਂਜੀ ਮੇਰਾ ਮੈਂ ਕਿਸੇ ਕੋ ਮੱਝ ਮੁੱਝ ਕੋ ਮਾਰਾ ਤੇ ਕੋਈ ਦਵਾਈ ਦੂਈ ਲੈਣੀ ਤੇ ਲੈ ਲਓ, ਡਾਕਟਰ ਸਾਹਿਬ ਆਏ ਆ। ਹਾਂ ਉੱਥੇ ਵੀ ਮੇਰਾ ਡੰਗਰਾਂ ਦੇ ਡਾਕਟਰ ਆ। ਕੈਨੇਡਾ ਚ ਵੀ ਐਨੀਮਲ ਹਸਪੀਟਲ ਹੈ। ਹਾਂਜੀ ਹਾਂਜੀ ਜੇ ਕੋਈ ਥਣ ਕੇ ਦਾ ਮਰਿਆ, ਕੋਈ ਸਾੜੂ ਹੋਇਆ, ਕੋਈ ਨਿਕਲਦੀ ਨਹੀਂ ਹੈਗੀ ਮੱਝ, ਆਸ ਨਹੀਂ ਹੁੰਦੀ ਤੇ ਪੁੱਛ ਲਓ ਨੁਸਖਾ। ਮੇਰੇ ਕੋਲ ਡੰਗਰ ਹੀ ਕੋਈ। ਚੰਗਾ ਕੀਤਾ ਬਚਿਆ ਆ। ਡੰਗਰ ਹੀ ਆ ਨਹੀਂ। ਆ ਬਾਬਾ ਜੀ ਵੀ 5 ਸਾਲਾਂ ਦੇ ਸੀ। ਪੁੱਛ ਲਓ ਕਿੱਧਰੋਂ ਆਏ, ਕਿਹੜਾ ਜ਼ਿਲ੍ਹਾ? ਪਿੰਡ ਸਗਾ ਦੌਲਪੁਰ ਸਲਾਰਪੁਰ ਜ਼ਿਲ੍ਹਾ ਜਲੰਧਰ। ਅੱਛਾ ਲਾਗੇ ਲਾਗੇ ਕਿਹੜੇ ਪਿੰਡ ਸੀ?
ਉਹਨਾਂ ਦਾ ਨਹੀਂ ਮੈਨੂੰ ਪਤਾ। ਨਹੀਂ ਤਹਿਸੀਲ ਕੋਈ ਤਹਿਸੀਲ ਜਲੰਧਰ ਦੇ ਨਾਲ ਸੀਗਾ। ਕੁਟੀਆਂ ਆਣ ਲੱਗੀਆਂ ਜੇ ਥੋੜਾ ਵੀ ਮਾਸ਼ਾਅੱਲਾ। ਇਹ ਸਖਾਣੇ ਵਾਲੀ ਵੀਡੀਓ ਇਹਨਾਂ ਦੀ ਬਣੀ ਹੋਈ ਆ, ਸਖਾਣੇ ਦੀ ਵੀਡੀਓ ਜਿਹੜੀ ਪਾਈ ਆ ਇਹਨਾਂ ਨੇ। ਅੱਛਾ ਆਜੋ ਇਧਰ ਆ ਜਾਓ ਬਾਬਾ ਜੀ। ਲਓ ਜੀ ਬਜ਼ੁਰਗਾਂ ਨੂੰ ਜਿੱਦਾਂ ਜਿਹਾ ਪਤਾ ਲੱਗ ਰਿਹਾ ਆ ਰਹੇ ਆ। ਆ ਜਾ ਬਣ ਗਿਆ ਇਤਾਂ ਹੈ। ਆ ਜਾਓ ਬਾਬਾ ਜੀ, ਆ ਜਾਓ ਜੀ। ਸਲਾਮ अलैकुम, आ जाओ। ਹੋਰ ਜੀ ਸਰਦਾਰ ਜੀ ਸੁਣਾਓ। ਬਿਲਕੁਲ ਠੀਕ ਠਾਕ ਜੀ। ਦੇਖੋ ਪੁਰਖਿਆਂ ਦੀ ਧਰਤੀ ਤੇ ਆਉਂਦੇ ਇੰਨੇ ਸਾਲ ਲੱਗ ਗਏ। ਨਹੀਂ 1 ਵਜੇ ਦਾ ਸੀ ਕਿਉਂਕਿ ਉੱਥੋਂ ਚੱਲਦੇ ਲੇਟ ਹੋ ਗਏ ਜੀ ਅੱਜ। ਮਿੱਠਾ ਹੀ ਆ ਜੀ, ਮਿੱਠਾ ਹੀ ਆ। ਮਿੱਠਾ ਹੀ ਆ ਜੀ। ਉਹ ਸਾਦਾ ਕਪੂਰਿਆ ਉਧਰ ਦੀ ਆ। ਕਪੂਰਿਆ ਹਾਂਜੀ ਹਾਂਜੀ ਬਾਬਾ ਇਥੋਂ ਆ ਤੁਹਾਡਾ ਚੱਕ ਹੁੰਦਾ। ਹਾਂਜੀ ਇਹ ਪਿੰਡ ਸੀਗਾ ਪੁਰਖਿਆਂ ਦਾ। ਹਾਂ ਆਪ ਦਾ ਨਾਂ ਕੀ ਹੈ? ਭੁਪਿੰਦਰ ਸਿੰਘ ਜੀ, ਭੁਪਿੰਦਰ ਸਿੰਘ ਖੱਖ। ਉਹ ਹਾਂਜੀ। ਉਹ ਤਾਂ ਸੀ ਬੜਾ ਮੋਬਾਈਲ ਤੇ ਸਾਰਾ ਕਹਿੰਦੇ ਦਾ ਹੈ ਹਾਂਜੀ ਸਾਰਾ ਹੀ। ਹਾਂਜੀ ਭੁਪਿੰਦਰ ਸਿੰਘ ਖੱਖ ਜੀ। ਅੱਛਾ ਜੀ ਭੁਪਿੰਦਰ ਸਾਹਿਬ, ਤੁਹਾਨੂੰ ਤੁਹਾਡੇ ਬਜ਼ੁਰਗਾਂ ਨੇ ਕੀ ਦੱਸਿਆ ਸੀ ਆਪਣੇ ਹਾਲ ਹਾਲਾਤ ਦੇ ਬਾਰੇ? ਦੇਖੋ ਉਹ ਤਾਂ ਇੰਨਾ ਕਿ ਮੈਂ ਜਾ ਕੇ ਤਾਂ ਖੁਸ਼ ਨਹੀਂ ਸੀਗੇ ਤੇ ਇਸ ਪਿੰਡ ਨੂੰ ਬਹੁਤ ਜ਼ਿਆਦਾ ਯਾਦ ਕਰਦੇ ਆ। ਤੇ ਉਹ ਹੀ ਦੱਸਦੇ ਵੀ ਜਿਹੜੀ ਧਰਤੀ ਸੀ ਬਹੁਤ ਜਰਖੇਜ਼ ਸੀਗੀ, ਬਹੁਤ ਉਪਜਾਊ ਧਰਤੀ ਸੀ ਤੇ ਆਰਥਿਕ ਤੌਰ ਤੇ ਵੀ ਲੋਕ ਕਾਫੀ ਮਜ਼ਬੂਤ ਸੀਗੇ, ਸੌਖੇ ਸੀਗੇ ਲੋਕ। ਦੇਖੋ ਜੀ ਜ਼ਮੀਨਾਂ ਆਬਾਦ ਕੀਤੀਆਂ ਜਦੋਂ ਫਸਲਾਂ ਦੇਣ ਦੇ ਵੰਡ ਆਏ, ਵਾਰੀ ਆਈ, ਹਾਂ ਉਦੋਂ ਉਜਾੜਾ ਹੀ ਪੈ ਗਏ। ਲੇਕਿਨ ਹੁਣ ਲੋਕ ਇੰਨੇ ਸੌਖੇ ਸੀਗੇ ਵੀ ਬੱਚਿਆਂ ਨੂੰ ਅੱਗੇ ਚੰਗੇ ਸਕੂਲਾਂ 'ਚ ਹੋਸਟਲਾਂ 'ਚ ਰਹਿ ਕੇ ਪੜ੍ਹਾ ਰਹੇ ਸੀ। ਅਚਾਨਕ ਵੰਡ ਪੈ ਗਈ ਤੇ ਉਹਨਾਂ ਨੂੰ ਜਾਣਾ ਪਿਆ, ਨਹੀਂ ਤੇ ਲੋਕ ਕਾਫੀ ਮਤਲਬ ਸੌਖੇ ਸੀ। ਆਪਣੇ ਮਤਲਬ ਕੋਈ ਦੱਸਦੇ ਹੋਗੇ ਗੱਲਬਾਤ ਵੀ ਸਾਡੇ ਨਾਲ ਰਾਜ ਕੀ ਹੋਇਆ ਜਾਂ ਕਿਸ ਤਰ੍ਹਾਂ ਦੇ? ਦੇਖੋ ਦੰਗਿਆਂ ਦੇ ਵਿੱਚ ਤਾਂ ਜੋ ਹੋਇਆ ਉਹ ਤਾਂ ਦੋਨੋਂ ਬੰਨੇ ਹੋਇਆ। ਬਹੁਤ ਔਖੇ ਗਏ ਜੀ। ਹਾਂ ਸਾਡੇ ਕਈ ਮਤਲਬ ਦੂਜੇ ਪਰਿਵਾਰ ਦੇ 1-2 ਬੱਚੇ ਮਤਲਬ ਉਹਨਾਂ ਨੇ ਮਰੇ ਵੀ ਰਸਤੇ 'ਚ, ਤੇ ਸਾਡੇ ਪਰਿਵਾਰ ਦੇ ਕੁਝ ਜੀ ਤਾਂ ਪਹਿਲਾਂ ਨਿਕਲ ਗਏ। ਜਿਹੜੇ ਦੂਜੇ ਆਏ ਉਹ ਲੈ ਕੇ ਕੁਝ ਨਹੀਂ ਗਏ। ਦੇਖੋ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਲੇਕਿਨ ਮਾਲੀ ਨੁਕਸਾਨ ਸੀਗਾ, ਕੁਝ ਨਹੀਂ ਸੀ ਲੈ ਕੇ ਗਏ, ਖਾਲੀ ਹੱਥ ਗਏ। ਤੇ ਪਹਿਲਾਂ ਜਾ ਕੇ ਅੰਮ੍ਰਿਤਸਰ ਡਿਸਟ੍ਰਿਕਟ 'ਚ ਬੈਠੇ, ਫਿਰ ਉੱਥੇ ਕੱਚੀ ਅਲਾਟਮੈਂਟ ਹੋਈ ਉਸ ਫਿਰ 2-1 ਸਾਲ ਕੱਚੀ ਅਲਾਟਮੈਂਟ ਤੇ ਖੇਤੀ ਕੀਤੀ, ਰੋਟੀ ਪਾਣੀ ਆਪਣਾ ਕਮਾਉਣਾ ਖਾ ਲੈਣਾ। ਫਿਰ ਪੱਕੀ ਅਲਾਟਮੈਂਟ ਹਿਸਾਰ ਜ਼ਿਲ੍ਹੇ 'ਚ ਹੋ ਗਈ। ਫਿਰ ਤੇ ਦੇਖੋ ਇੱਥੋਂ ਅੱਛੀ ਮਾਲੀ ਹਾਲਤ ਸੀ, ਉੱਥੇ ਜਾ ਕੇ ਇੱਕਦਮ ਹੀ ਬਹੁਤ ਨਵੇਂ ਗਰੀਬੀ, ਸਿਰੇ ਤੋਂ ਫਿਰ ਕਰਨਾ ਪਿਆ। ਨਵੇਂ ਸਿਰੇ ਤੋਂ ਜੀ ਬੇਅੰਤ ਗਰੀਬੀ। ਕਿਉਂਕਿ ਜਿਹੜੀ ਜ਼ਮੀਨ ਅਲਾਟ ਹੋਈ ਉਹ ਬਰਾਨ ਸੀਗੀ ਤੇ ਉਹਨੂੰ ਫਿਰ ਖੇਤਾਂ ਨੂੰ ਦੁਬਾਰਾ ਬਣਾਉਣਾ, ਫਸਲਾਂ ਬੀਜਣੀਆਂ, ਤੇ ਕਈ ਸਾਲ ਲੱਗ ਗਏ ਆਪਣੇ ਪੈਰਾਂ ਤੇ ਖੜੇ ਹੁੰਦਿਆਂ। ਫਿਰ ਦੇਖੋ ਹੌਲੀ ਬਿਜਲੀ ਦਾ ਪ੍ਰਬੰਧ ਹੋ ਗਿਆ, ਟਿਊਬਵੈੱਲ ਲੱਗਣ ਲੱਗ ਗਏ, ਖੇਤੀ ਬੜੀ ਅੱਛੀ ਹੋਣ ਲੱਗ ਗਈ। ਹੁਣ ਤਾਂ ਦੇਖੋ ਕਾਫੀ ਸੌਖੀ ਹੈ ਅਗਲੀ ਪੀੜ੍ਹੀ, ਲੇਕਿਨ ਪਹਿਲੀ ਪੀੜ੍ਹੀ ਨੇ ਬਹੁਤ ਜਫਰ ਜਾਲੇ ਆ, ਔਖੇ ਵੀ ਹੋਏ। ਹਾਂਜੀ ਤੇ ਮੈਂ ਜਦੋਂ ਉੱਥੋਂ ਕੈਨੇਡਾ ਚੱਲਿਆ, ਮੇਰੇ ਪਿਤਾ ਜੀ ਖੁਸ਼ ਨਹੀਂ ਸੀਗੇ। ਉਹ ਕਹਿੰਦੇ ਮੈਂ ਪਹਿਲਾਂ ਉੱਜੜ ਕੇ ਆਇਆ, ਹੁਣ ਤੂੰ ਉੱਜੜ ਕੇ ਜਾ ਰਿਹਾ ਦੂਜੇ ਦੇਸ਼। ਕਿਉਂਕਿ ਉਹਨਾਂ ਨੇ ਉਹ ਪੀੜ ਹੰਡਾਈ ਹੀ ਨਾ ਪਹਿਲਾਂ, ਉਹ ਨਹੀਂ ਸੀ ਚਾਹੁੰਦੇ ਵੀ ਵਾਰ-ਵਾਰ ਉਜੜਿਆ ਜਾਵੇ। ਜ਼ਹਰਾ ਵੀ ਉਜਾੜਾ ਸੀ, ਭਾਵੇਂ ਰੋਜ਼ੇ ਦੀ ਖਾਤਰ ਹੀ ਜਾਣਾ। ਹਾਂ ਕੋਈ ਉਜਾੜਾ ਹੀ ਆ। ਦੇਖੋ ਇੱਕ ਘਰ ਛੱਡ ਕੇ ਦੂਜੇ ਘਰ ਜਾਣਾ ਤੇ ਉਜਾੜਾ ਹੈ ਉਹ। ਵਸਦੇ ਆ ਨਹੀਂ ਅਸੀਂ ਨਹੀਂ ਸਿਖਾਣੀ, ਅਸੀਂ ਜੀ ਪਰ ਹਿਸਾਰ ਜ਼ਿਲ੍ਹੇ 'ਚ ਬਠਿੰਡੇ ਕੋਲ। ਅਸੀਂ ਤਾਂ ਇੱਧਰ ਸਿਖਾਣੇ ਸੀਗੇ। ਹਾਂ ਸਿਖਾਣੀ ਸੀ, ਤੁਸੀਂ ਤਾਂ ਕਪੂਰਥਲੇ ਦੇ ਨਾਲ ਜੀ ਰਿਆਸਤ ਕਪੂਰਥਲੇ 'ਚ। ਉਹ ਉੱਥੇ ਬਾਕੀ ਤੁਹਾਡੀ ਬਰਾਦਰੀ ਨਾਲ ਸਾਡੇ ਬਾਪ ਦਾ ਨਾ ਤੰਗਾ ਵਾਸਤਾ ਇਕਬਾਲੇ ਵਾਲੇ ਧੰਨਾ ਸਿਉਂ ਸੀ। ਕਾਲੇ ਦੇ ਵਿੱਚ ਸੀਗਾ ਕੋਠਾ, ਅੱਛਾ ਕੋਟ ਸਿੰਘ ਨਾਂ ਸੀ। ਕੋਠਾ ਲੋਕਾਂ ਦੇ ਸੰਬੰਧ ਅੱਛੇ ਸੀਗੇ, ਬਹੁਤ ਅੱਛੇ ਸੰਬੰਧ ਸੀਗੇ ਲੋਕਾਂ ਦੇ ਆਪਸ ਵਿੱਚ, ਪਿਆਰ ਮੁਹੱਬਤ ਸੀ। ਉਹ ਤੇ ਸਾਡੇ ਬੁੜੇ ਤੇ ਉਹ ਇਕੱਠਾ ਹੀ ਖਾਂਦੇ ਪੀਂਦੇ ਸੀ, ਇਕੱਠਾ ਹੀ। ਹਾਂਜੀ ਉਦੋਂ ਵੀ ਹਾਂ ਹਾਂਜੀ ਅੱਛਾ ਉਹ ਜਵਾਨ ਬਈ ਹੁਣ ਮੈਨੂੰ ਛੱਡ ਗਿਆ ਹੋਏ। ਬਾਬਾ ਹੁਣ ਕਾਲਾ ਹੋ ਗਿਆ, ਲੱਗਦਾ ਉਹਨੂੰ ਬਹਿ ਵੀ ਨਹੀਂ ਹੁੰਦਾ। ਬਿਲਕੁਲ ਆ ਦੇਖੋ ਉਹਨਾਂ ਨੇ ਆਪਣਾ ਸਿਰ ਢੱਕ ਕੇ, ਇਹ 81 ਉਹ ਦਬਦੇ ਤਕਾਦੇ ਸਾਡੇ 'ਚ ਵੀ ਉਦਾਂ ਦੇ ਨਹੀਂ। ਇਹ ਸਾਡੇ ਨਾ ਜੀ ਜ਼ਿਲ੍ਹਾ ਜਲੰਧਰ, ਤਹਿਸੀਲ ਕਪੂਰਥਲਾ ਦਾ ਪਿੰਡ ਸਾਡਾ। ਇਹਦੇ ਬਾਬਾ ਵੀ ਆ ਸਾਡੇ ਪਿੰਡ ਦਾ ਹੀ ਹੈ ਨਾ। ਇਹ ਸਾਡੇ ਉੱਥੋਂ ਮੰਨਣ ਵਾਲੇ ਵੱਡੇ ਵਡੇਰੇ ਆਏ ਆ।
ਪਿੰਡ ਸਾਡਾ ਕਾਲਾ ਸਿੰਘਿਆਂ ਦਾ ਵਾ, ਹੁਣ ਤੇ ਸ਼ਹਿਰ ਹੀ ਬਣ ਗਿਆ ਵਾ। ਤੇ ਇਹ ਬਜ਼ੁਰਗ ਸਾਰਾ ਸਾਡਾ ਪਿੰਡ ਸਖਾਣੀ ਦਾ ਜਿਹੜਾ ਗਵਾਂਢੀ ਪਿੰਡ ਸੀ, ਜਿੱਦਾਂ ਆਪਣਾ ਖੱਖਾਂ ਦੇ ਪੱਧਰੀ ਆ। ਦਾਦਾ ਪੜਦਾਦਾ ਸਾਡੇ ਮਾਮ ਸੀ। ਤੁਹਾਡੀ ਉੱਥੇ ਗੱਦੀ ਆ? ਹਾਂਜੀ ਗੱਦੀ ਤੇ ਆ ਸਾਰਾ ਪਿੰਡ ਸਖਾਣੀ ਦੇ ਜਿਹੜੇ ਜੱਟ ਬੈਠੇ ਆ ਉੱਥੋਂ ਹੀ ਆਏ ਆ, ਸਾਡੇ ਨਾਲ ਹੀ ਪਿੱਛੋਂ ਉੱਠ ਕੇ ਨਾ। ਤੇ ਆ ਜੀ ਇਹ ਹੁਣ ਚਾਦਰ ਮੀਆਂ ਸ਼ਾਹਸਵਾਰ ਸਰਕਾਰ ਰਹਿਮਤੁल्लाह ਲੈ ਉੱਥੋਂ ਲੈ ਕੇ ਆਏ ਆ ਕਾਲਾ ਸਿੰਘਿਆਂ ਦੇ। ਵਾਹ ਜੀ ਵਾਹ, ਵਾਹ ਜੀ ਵਾਹ। ਕਬੂਲ ਕਰੋ ਜੀ ਚਾਦਰ। ਜਜ਼ਾਕੱਲਾ ਜੀ। ਤੇ ਸਿੱਖ ਮੁਸਲਮ ਭਾਈਚਾਰੇ ਦੀ ਇੱਕ ਹੋਰ ਮਿਸਾਲ, ਤੇ ਇੱਕ ਲਹਿੰਦੇ ਪੰਜਾਬ ਦੀ ਪੇਟ ਹੈ ਜੀ, ਪੰਜਾਬ ਦੀ ਮੁਹੱਬਤ ਇਸ ਚਾਦਰ ਵਿੱਚ ਵਸੀ ਹੋਈ ਹੈ। ਵਸੀ ਉਹ ਜਿਹੜੀ ਹੈ ਨਾ ਉਹ ਲਹਿੰਦੇ ਇਹ ਚੜ੍ਹਦੇ ਬੜੀ ਕੀਮਤੀ ਤੋਹਫਾ ਜੀ ਸਾਡੇ ਲਈ। ਤੇ ਵੀਰ ਹੁਣੀ ਪੁੱਛਦੇ ਸੀ ਕੀ ਲੈ ਕੇ ਆਣਾ, ਮੈਂ ਕਿਹਾ ਸਾਡੇ ਲਈ ਸਭ ਤੋਂ ਅਜ਼ੀਮ ਇਹ ਹੀ ਆ ਕਿ ਸਾਡੇ ਵੱਡਿਆਂ ਦੀ ਉੱਥੋਂ ਤੁਸੀਂ ਚਾਦਰ ਲੈ ਕੇ ਆਵੋ ਬਜ਼ੁਰਗਾਂ ਦੀ। ਵਾਹ ਜੀ ਵਾਹ ਜੀ, ਚਾਦਰਾਂ ਨੂੰ ਚੁੰਮਿਆ ਜਾ ਰਿਹਾ ਹੈ। ਹਾਂਜੀ ਸਾਰਿਆਂ ਨੂੰ ਜਾ ਰਿਹਾ ਬਜ਼ੁਰਗਾਂ ਨੂੰ ਪਹਿਲਾਂ। ਇਹ ਸਾਰਾ ਪਿੰਡ ਜੀ ਸਾਡਾ ਉੱਥੋਂ ਕਾਲਾ ਸਿੰਘਿਆਂ ਦਾ ਨਾਲ ਸਖਾਣੀ ਪਿੰਡ ਸੀਗਾ, ਉੱਥੋਂ ਉੱਠ ਕੇ ਆਏ ਆ। ਤੇ ਉੱਥੇ ਵੀ ਮਾਮਰ ਸਾਡੇ ਬਜ਼ੁਰਗਾਂ ਕੋਲ ਸੀ। ਇਹ ਸਾਰੇ ਸਾਡੇ ਸਰਕਾਰਾਂ ਦੇ ਮੰਨਣ ਵਾਲੇ ਆ। ਮੀਆਂ ਸ਼ਾਹਸਵਾਰ ਰਹਿਮਤੁल्लाह ਲੈ। ਬਾਬਾ ਗਫੂਰ ਕੋਲ ਉੱਠਣੇ ਉਹਨਾਂ ਨੂੰ ਇੱਥੇ ਦੇਵੋ। ਬਿਸਮਿਲ੍ਲਾ। ਬਹੁਤ ਸ਼ੁਕਰੀਆ ਸਰਦਾਰ ਸਾਹਿਬ, ਤੁਸੀਂ ਇੰਨੀ ਮਤਲਬ ਇੱਕ ਮੁਹੱਬਤ ਨਹੀਂ ਜੀ, ਤੁਸੀਂ ਇਹ ਮੈਨੂੰ ਮਤਲਬ ਮੈਂ ਖੁਦ ਆਪਣੇ ਆਪ ਨੂੰ ਖੁਸ਼ਕਿਸਮਤ ਮੰਨਦਾ ਵੀ ਮੈਂ ਇਹ ਲੈ ਕੇ ਆ ਸਕਿਆ, ਇਹਨਾਂ ਸੰਬੰਧਾਂ ਨੂੰ ਜੋੜਿਆ ਜੀ। ਸਾਡੀ ਇਹੀ ਆ ਮਤਲਬ ਰਿਕੁਐਸਟ ਹੁੰਦੀ ਹਰ ਵੀਡੀਓ 'ਚ ਕਿ ਜਿਹੜਾ ਆਣਾ ਜਾਣਾ ਸੌਖਾ ਕੀਤਾ ਜਾਵੇ। ਸੌਖਾ ਕੀਤਾ ਜਾਵੇ। ਬਿਲਕੁਲ ਮੈਂ ਤਾਂ ਕਹਿੰਦਾ ਜੀ ਬਹੁਤ ਸੌਖਾ ਕੀਤਾ ਜਾਵੇ। ਮੈਂ ਅੱਗੇ ਇੱਕ ਦਿਨ ਇੱਕ ਵੀਡੀਓ 'ਚ ਗੱਲ ਕੀਤੀ ਕਿ ਸਾਡਾ ਅਸੀਂ ਜਿੱਦਾਂ ਗੋਰੇ ਤੋਂ 100 ਸਾਲ ਪਿੱਛੇ ਆ ਨਾ ਜੀ, ਹਾਂਜੀ ਜਿੱਦਾਂ ਉਹਨਾਂ ਦੇ ਬਾਰਡਰ ਤੇ ਨਰਮੀ ਹੋ ਗਈ, ਉਹ ਸਾਡੇ ਵੀ ਜਾਣੀ ਹੈ, ਲੇਕਿਨ ਆਪਾਂ ਉਹਨਾਂ ਤੋਂ 100 ਸਾਲ ਪਿੱਛੇ ਆ। ਬਿਲਕੁਲ ਜੀ, ਸਾਡੇ ਨਿਆਣੇ ਚਾਹੀਦੀ ਦੇ ਹੁਣੇ ਚਾਹੀਦੀ ਹੈ ਜੀ। ਲੋਕ ਚਾਹੁੰਦੇ ਆ ਵਰਤਣਾ ਆਪਸ ਵਿੱਚ। ਖਰੀਦ ਫਰੋਖਤ ਵੀ ਕਰਾਂਗੇ ਤੋਂ ਨਾਲ ਲੈ ਕੇ ਜਾਵਾਂਗੇ ਤੋਹਫੇ। ਇਹ ਕਿੰਨੇ ਦਿਨ ਦਾ ਵੀਜ਼ਾ ਜੀ ਬਜ਼ੁਰਗ ਪੁੱਛਦੇ? ਸਰਦਾਰ ਜੀ ਤੁਸੀਂ ਇਹ ਜਿਹੜਾ ਲਹਿੰਦੇ ਚੜ੍ਹਦੇ ਦਾ ਆਣ ਜਾਣ ਹੁਣ ਵੱਧ ਗਿਆ ਪਹਿਲੇ ਨਾਲੋਂ। ਪਹਿਲੇ ਤਾਂ ਲੋਕ ਇੱਕ ਦੂਜੇ ਨਾਲ ਕਾਲ ਤੇ ਗੱਲ ਕਰਨ ਤੋਂ ਵੀ ਡਰਦੇ ਹੁੰਦੇ ਸੀ। ਤੁਸੀਂ ਇਸ ਨੂੰ ਕਿਸ ਰੰਗ ਨਾਲ ਲੈਨੇ ਹੋ? ਫਿਊਚਰ ਦੇ ਵਿੱਚ ਹੋਰ ਬਿਹਤਰੀਆਂ ਕਿਸ ਤਰ੍ਹਾਂ ਆ ਸਕਦੀਆਂ? ਦੇਖੋ ਇਸ ਤਰ੍ਹਾਂ ਹੈ, ਮੈਂ ਇਹ ਮੰਨ ਕੇ ਚੱਲਦਾ ਵੀ ਜੇ ਤੁਸੀਂ ਟੂਰਿਜ਼ਮ ਨੂੰ ਵਧਾਉਣਾ ਹੈ ਤਾਂ ਇਹ ਵੀਜ਼ੇ ਦੇ ਵਿੱਚ ਥੋੜੀ ਜੀ ਮਤਲਬ ਸਹੂਲੀਅਤ ਦੇਣੀ ਚਾਹੀਦੀ ਹੈ। ਜ਼ਿਆਦਾ ਤੋਂ ਜ਼ਿਆਦਾ ਵੀਜ਼ੇ ਦਿੱਤੇ ਜਾਣੇ ਚਾਹੀਦੇ ਤੇ ਆਮ ਲੋਕਾਂ ਨੂੰ ਦਿੱਤੇ ਜਾਣੇ ਚਾਹੀਦੇ, ਤਾਂ ਕਿ ਇੱਧਰ ਲਹਿੰਦੇ ਪੰਜਾਬ ਦੇ ਲੋਕ ਆਪਣੇ ਪਿੰਡਾਂ ਜਾ ਸਕਣ ਤੇ ਚੜ੍ਹਦੇ ਪੰਜਾਬ ਦੇ ਲੋਕ ਆਪਣੇ ਪਿੰਡਾਂ। ਪਾਕਿਸਤਾਨ ਗਵਰਨਮੈਂਟ ਨੇ ਤਾਂ ਹੁਣ ਰੀਸੈਂਟਲੀ ਵੀਜ਼ਾ ਜਿਹੜਾ ਆਨਲਾਈਨ ਕਰ ਦਿੱਤਾ। ਉਹ ਮੈਂ ਉਹਦਾ ਬਹੁਤ ਸਵਾਗਤ ਕਰਦਾ, ਮੈਂ ਬਹੁਤ ਖੁਸ਼ ਹਾਂ। ਮੈਨੂੰ ਤਾਂ ਪਤਾ ਹੀ ਦੇਖੋ ਜੀ, ਸਾਡੀ ਸਿਆਸੀ ਇਖਤਲਾਫਾਤ ਆਪਣੀ ਜਗ੍ਹਾ, ਲੇਕਿਨ ਮਰੀਮ ਬੀਬੀ ਨੇ ਇਹ ਬਹੁਤ ਵੱਡਾ ਮੈਂ ਕਦਮ ਇਸ ਚੁੱਕਿਆ। ਬਹੁਤ ਹੀ ਸ਼ਲਾਘਾਯੋਗ ਕਦਮ ਹੈ ਜੀ ਇਹ, ਤੇ ਮੈਂ ਇਹਦੀ ਇੰਨੀ ਸ਼ਲਾਘਾ ਕਰਦਾ। ਇਹ ਤਾਂ ਦੇਖੋ ਸਾਡੇ ਵਰਗੇ ਜਿਹੜੇ ਫੋਰਨ ਦੇ ਨੇ, ਅਸੀਂ ਇੰਡੀਆ 'ਚ ਮਿਲ ਲਾਵਾਂਗੇ, ਕਿਤੇ ਹੋਰ ਨਾ ਵੀ ਜਾਈਏ, ਬਾਰਡਰ ਕ੍ਰਾਸ ਕਰਕੇ ਘੱਟ ਤੋਂ ਘੱਟ ਲਾਹੌਰ ਤਾਂ ਦੇਖੀਏ। ਸਹੀ ਬਾਤ। ਹਾਂ, ਤੇ ਮੈਂ ਜੀ ਲਾਹੌਰ ਬਹੁਤ ਸੋਹਣਾ ਸ਼ਹਿਰ ਲੱਗਾ। ਮੈਂ ਪਿਛਲੇ 2 ਦਿਨਾਂ ਤੋਂ ਲਾਹੌਰ ਸਾਂ, ਮੇਰਾ ਮਨ ਖੁਸ਼ ਹੋ ਗਿਆ ਦੇਖ ਕੇ। ਸਾਫ ਸੁਥਰਾ ਸ਼ਹਿਰ ਹੈ, ਬਹੁਤ ਸੋਹਣਾ ਸ਼ਹਿਰ ਹੈ, ਤੇ ਲੋਕਾਂ ਦਾ ਪਿਆਰ ਵੇਖ ਕੇ ਤਾਂ ਵੈਸੇ ਹੀ ਗਦਗਦ ਹੋ ਗਈ। ਹਾਲੇ ਤੁਸੀਂ ਪੱਗ ਨਹੀਂ ਬੰਨੀ ਹੈਗੀ? ਹਾਂ, ਮੈਂ ਕੱਲ ਤਾਂ ਜੇ ਪੱਗ ਬੰਨੀ ਹੁੰਦੀ ਨਾ ਤਾਂ ਉਹਦੇ ਰਿਜ਼ਲਟ ਜ਼ਿਆਦਾ ਦੇ ਲੋਕਾਂ ਨੇ ਕਰਨਾ ਹੈ। ਹੁਣ ਤਾਂ ਮੈਨੂੰ ਲੋਕ ਸੋਚਦੇ ਵੀ ਆਪਣੇ ਵਿੱਚੋਂ ਹੀ ਹੈ। ਬਿਲਕੁਲ ਪਤਾ ਹੀ ਨਹੀਂ ਲੱਗਦਾ ਹੈਗਾ। ਹਾਂਜੀ, ਪਤਾ ਨਹੀਂ ਲੱਗਦਾ। ਤੇ ਦਸਤਾਰ ਦੀ ਇੱਥੇ ਇੱਕ ਅੱਡ ਆਦਰ ਹੈ, ਇੱਕ ਮਤਲਬ ਬਹੁਤ ਜੀ ਸਤਿਕਾਰ ਹੈ ਉਹਦਾ। ਇਹ ਅਸਲ 'ਚ ਇੱਕ ਦੂਜੇ ਨਾਲ ਵਰਤਣ ਜੋਗੇ ਆ। ਬੋਲੀ ਹੋਈ ਹੈ ਲੋਕਾਂ ਦੀ, ਖਾਣ ਪੀਣ ਹੋਈ ਹੈ, ਸਭ ਕੁਝ ਹੋਈ ਹੈ। ਸਿਰਫ ਦੋ ਦੇਸ਼ ਦੋ ਨੇ। ਦੇਖੋ ਜੀ, ਲੋਕਾਂ ਦੀਆਂ ਅਗਰ ਮਰਜ਼ੀਆਂ ਨਾਲ ਚੱਲਣ ਤੇ ਬਹੁਤ ਪਹਿਲਾਂ ਦਾ ਆਣ ਜਾਣ ਸ਼ੁਰੂ ਆਣ ਜਾਣ ਵਧਾਉਣਾ ਚਾਹੀਦਾ ਹੈ, ਵਧਾਉਣਾ ਚਾਹੀਦਾ ਹੈ। ਹਾਂ, ਇਹਦੇ ਵਿੱਚ ਦੋਵਾਂ ਦੇਸ਼ਾਂ ਨੂੰ ਫਾਇਦਾ, ਦੋਵਾਂ ਦੇਸ਼ਾਂ ਦੀ ਤਰੱਕੀ ਹੈ, ਰੋਜ਼ਗਾਰ ਦੇ ਮੌਕੇ ਵੀ ਵਧਣਗੇ, ਲੋਕ ਇੱਕ ਦੂਜੇ ਨੂੰ ਮਿਲਣਗੇ, ਇੱਕ ਦੂਜੇ ਤੋਂ ਸਿੱਖਣਗੇ। ਤੁਸੀਂ ਤੇ ਪਹਿਲੀ ਦਫਾ ਹੀ ਆਏ ਨਾ ਹਾਂ, ਪਾਕਿਸਤਾਨ? ਮੈਂ ਪਹਿਲੀ ਦਫਾ ਆਇਆ। ਤੁਹਾਡੀ ਫੈਮਿਲੀ ਚੋਂ ਕੋਈ ਕਦੇ ਪਹਿਲੇ ਆਇਆ? ਨਹੀਂ ਆਇਆ ਜੀ, ਮੈਂ ਪਹਿਲਾਂ ਆਇਆ। ਤੁਸੀਂ ਪਹਿਲੇ ਹੋ? ਹਾਂ, ਆਪਣੇ ਪੁਰਖਿਆਂ ਦਾ ਮਤਲਬ ਅਗਲੀਆਂ ਪੀੜ੍ਹੀਆਂ ਚੋਂ ਮੈਂ ਪਹਿਲੀ ਵਾਰ ਆਇਆ। ਨੌਜਵਾਨ ਨਸਲ ਨੂੰ ਜ਼ਿਆਦਾ ਜਿਹੜਾ ਨਾ ਸਫ਼ਰ ਕਰਨਾ ਚਾਹੀਦਾ। ਉਹਦੀ ਵਜ੍ਹਾ ਕਿ ਉਹ ਆਪਣੀ ਨਿੱਕੀ ਨਿੱਕੀ ਮੂਵਮੈਂਟ ਜਿਹੜੀ ਸੋਸ਼ਲ ਮੀਡੀਆ ਰਾਹੀਂ ਨਾ ਅਪਲੋਡ ਕਰਦੇ ਆ, ਔਰ ਉਹਦੇ ਨਾਲ ਬਹੁਤ ਸਾਰੀਆਂ ਗਲਤਫਹਿਮੀਆਂ ਦੂਰ ਹੋ ਜਾਂਦੀਆਂ। ਗਲਤਫਹਿਮੀਆਂ ਦੂਰ ਹੋ ਜਾਂਦੀਆਂ। ਦੇਖੋ ਸਿਆਣਾ ਬੰਦਾ ਮੋਬਾਈਲ ਦਾ ਇਸਤੇਮਾਲ ਘੱਟ ਕਰਦਾ। ਦੇਖੋ ਉਧਰ ਵਸਦੇ ਲੋਕਾਂ, ਸੈਂਕੜੇ ਕਿ ਲੱਖਾਂ ਲੋਕਾਂ ਦੀਆਂ ਜੜ੍ਹਾਂ ਇੱਧਰ ਨੇ, ਤੇ ਮੇਰੇ ਸਾਡੀਆਂ ਇਹਨਾਂ ਇਸ ਪਿੰਡ 'ਚ ਨੇ ਜੀ। ਸਾਡਾ ਤਾਂ ਗੋਤ ਵੀ ਖੱਖ ਹੈ, ਪਿੰਡ ਦਾ ਨਾਮ ਹੀ ਖੱਖ ਹੈ, ਸਾਡਾ ਤਾਂ ਲਿੰਕ ਹੀ ਉੱਥੇ। ਸਾਨੂੰ ਕੋਈ ਲੋਕ ਕਹਿੰਦੇ ਹੀ ਖੱਖਾਂ ਵਾਲੇ, ਨਾ ਹੀ ਵੱਜਦਾ। ਤੁਹਾਡੇ ਪਿੰਡ ਦਾ ਇੱਕ ਬਹੁਤ ਟਿਕਟੌਕ ਸਟਾਰ ਜਿਹੜਾ ਮਸ਼ਹੂਰ ਹੋਇਆ ਪਿਆ ਜੀ, ਪਾਸ਼ਾ ਜੱਟ ਖੱਖਾਂ ਵਾਲਾ, ਉਹ ਹਰ ਵੀਡੀਓ ਵਿੱਚ ਨਾ ਖੱਖਾਂ ਵਾਲਾ ਇਸ ਕਰਕੇ ਕਹਿੰਦਾ ਸੀ ਕਿ ਮੈਨੂੰ ਹੋ ਸਕਦਾ ਕੋਈ ਮੇਰਾ ਪੁਰਾਣਾ ਖੱਖਾਂ ਵਾਲਾ ਮਿਲ ਜਾਵੇ। ਤੇ ਉਹ ਹੁਣ ਕੱਲ ਦਾ ਗਿਆ ਆ ਉਮਰੇ ਤੇ, ਨਹੀਂ ਤੇ ਤੁਹਾਡੀ ਮੁਲਾਕਾਤ ਕਰਵਾਣੀ ਸੀਗੀ। ਹਾਂਜੀ, ਤੇ ਉਹਨੇ ਪਿੰਡ ਦਾ ਨਾਂ ਜਿਹੜਾ ਨਾ ਪੂਰੀ ਦੁਨੀਆ ਤੇ ਰੋਸ਼ਨ ਕੀਤਾ। ਹਾਂਜੀ, ਤੇ ਤਾਂ ਮਨ ਬਹੁਤ ਖੁਸ਼ ਹੈ ਜੀ, ਬਹੁਤ ਖੁਸ਼।
ਸ਼ੂ ਭਲਵਾਨ ਦੱਸਦੇ ਸੀ ਉਹ ਕਿੰਨਾ ਚੋਂ ਆ? ਹਾਂ ਨਹੀਂ ਆਪਣੇ ਕਿਹੜੇ ਪਰਿਵਾਰ ਚੋਂ ਸੀ? ਅੱਛਾ ਉਹ ਹੁਸ਼ਿਆਰਪੁਰ ਜ਼ਿਲ੍ਹੇ 'ਚ ਬੈਠੇ ਆ। ਹਾਂ ਦੂਜੇ ਪਰਿਵਾਰ 'ਚ, ਹਾਂਜੀ ਤੇ ਉਹ ਹੁਸ਼ਿਆਰਪੁਰ ਬੈਠੇ ਹੁਣ। ਦਿਲ ਸਦਕੇ ਤੇ ਜੀ ਆਇਆ ਨੂੰ ਸੋਹਣੀ ਪੱਗ ਵਾਲੇ ਸਰਦਾਰਾਂ ਨੂੰ ਅਸੀਂ ਗੱਭਰੂਆਂ ਪੰਜਾਬ ਦੇ ਨਹੀਂ ਭੁੱਲਦੇ ਵਿਛੜਿਆਂ ਯਾਰਾਂ ਨੂੰ ਇਸ ਲਈ ਤੇ ਖੋਲ ਦਿੱਤਾ ਇਸ ਲਈ ਤੇ ਖੋਲ ਦਿੱਤਾ ਲਾਂਘਾ ਕਰਤਾ ਸਿੱਖ ਸਰਦਾਰ ਹੁੰਦਾ ਹੈ, ਇਹ ਜਦੋਂ ਪਿੰਡ ਵਿੱਚ ਖੂਹ ਕੱਢਦੇ ਸਨ ਨਾ, ਇਹ ਹਰ ਬੰਦੇ ਨੂੰ ਨਹੀਂ ਪਤਾ ਇਸ ਗੱਲ ਦਾ। ਪਿੰਡ ਦੇ ਵਿੱਚ ਖੂਹ ਕੱਢਦੇ ਸਨ ਸਰਕਾਰੀ ਤੌਰ ਤੇ ਉਹਦੇ ਵਿੱਚ ਇੱਕ ਲੱਕੜ ਦਾ ਚੱਕ ਰੱਖਦੇ ਹਨ ਥੱਲੇ। ਇਹ ਸੀ ਇਹਨਾਂ ਦਾ ਵੱਡਾ ਖੱਖਾਂ ਪਿੰਡ ਦਾ ਨਾਮ, ਆਲਾ ਸਿੰਘ ਵਲਦ ਖੜਕ ਸਿੰਘ ਜੱਟ ਖੱਖ ਚੱਕ ਨੂੰ ਉਸ ਚੱਕ ਦਾ ਨੰਬਰ ਜਿਹੜਾ ਉਹ ਆਲਾ ਸਿੰਘ ਬਲਦ ਖੜਕ ਸਿੰਘ ਹਾਂ ਜੀ। ਆ ਜੱਟ ਦੇਖੋ ਜੀ ਖੱਖ। ਨਾਂ ਉਰਦੂ ਚ ਲਿਖਿਆ, ਤੁਹਾਨੂੰ ਇਹ ਨਹੀਂ ਪੜਨਾ ਆ ਰਿਹਾ ਹੋਣਾ। ਹਾਂ, ਜੱਟ ਖੱਕ। ਜੇ ਪੜ੍ਹ ਲੇਗਾ 17 ਨੰਬਰ ਹਾਤਾ ਸੀ ਇਹਨਾਂ ਦਾ। ਅੱਛਾ ਆ ਦੇਖੋ ਜੀ। ਹਰਨਾਮ ਸਿੰਘ, ਇੱਧਰ ਮਾਈਕ ਲਵਾ ਦਿਓ। ਹਰਨਾਮ ਸਿੰਘ ਹਾਂ ਤੇ ਭਾਨ ਸਿੰਘ ਤੇ ਟਹਿਲ ਸਿੰਘ। ਹਾਂਜੀ ਇਹ ਮੇਰੇ ਦਾਦਾ ਜੀ ਤਿੰਨ ਭਰਾ ਸੀਗੇ। ਹਾਂਜੀ, ਤਿੰਨ ਭਰਾ। ਸਿੰਘ, ਟਹਿਲ ਸਿੰਘ ਤੇ ਹਰਨਾਮ ਸਿੰਘ। ਹਰਨਾਮ ਸਿੰਘ ਦੇ ਨਾਲ ਲੈ ਗਿਆ ਨਾ ਹਾਂਜੀ ਹਾਂਜੀ ਅਸੀਂ ਰਿਕਾਰਡ ਨਾਲ ਗੱਲ ਕਰਾਂਗੇ ਨਾ ਤੁਹਾਡੇ ਨਾਲ, ਕਿ ਰਿਕਾਰਡ ਦੇ ਮੁਤਾਬਕ। ਔਰ ਸਾਡੇ ਕੋਲ ਤੁਹਾਡੇ ਉਹ ਜਿਹੜੇ 1903-4 ਦਾ ਰਿਕਾਰਡ ਹੈ ਸਾਡੇ ਕੋਲ, ਉਸੇ ਤਰ੍ਹਾਂ ਹੀ ਉਹ ਨਾਂ ਉਸ ਤਰ੍ਹਾਂ ਹੀ ਆ ਰਿਹਾ। ਅੱਛਾ ਇਹ ਉਹ ਅਗਲਾ ਨੂੰ ਕਹੋ ਕਿ ਭਾਨ ਸਿੰਘ ਦੇ ਬਾਪ ਦਾ ਨਾਂ ਆਲਾ ਸਿੰਘ ਜੀ, ਉਹਨਾਂ ਦਾ ਖੜਕ ਸਿੰਘ ਸੀ। ਉਹ ਹੈ ਐ ਤੁਹਾਡੀ ਨਸਲ ਹੈ। ਇਹ ਤੁਹਾਡਾ ਸੀਗਾ ਵਡਾਰੂ ਤੇਗਾ ਸਿੰਘ। ਤੇਗਾ ਸਿੰਘ, ਤੇਗਾ ਸਿੰਘ ਗੱਗੇ ਤੋਂ। ਹਾਂਜੀ ਹਾਂਜੀ। ਹਾਂ ਤੇਗਾ। ਉਹਦੇ ਦੋ ਬੇਟੇ ਸੀ, ਖੜਕ ਸਿੰਘ ਤੇ ਦਿਆਲ ਸਿੰਘ। ਹਾਂਜੀ ਦਿਆਲ ਸਿੰਘ ਦਾ ਸੀ ਬੇਲਾ ਸਿੰਘ, ਕਾਲਾ ਸਿੰਘ ਹਾਂਜੀ ਤੇ ਗੰਗਾ ਸਿੰਘ। ਗੰਗਾ ਖੜਕ ਸਿੰਘ ਦਾ ਆਲਾ ਸਿੰਘ। ਕਾਲੇ ਦੀ ਗਾਂ ਲਾਲ ਸੀ ਭਗਤ ਸਿੰਘ, ਲਾਭਾ ਸਿੰਘ ਤੇ ਇੰਦਰ ਸਿੰਘ। ਇਹ ਸਾਡੇ ਇਹ ਪਿਛੇ ਉੱਤੇ ਗਈ ਉੱਤੇ। ਹਾਂ ਤੇ ਖੜਕ ਸਿੰਘ ਦਾ ਇੱਕੋ ਹੀ ਸੀ ਆਲਾ ਸਿੰਘ। ਆਲਾ ਸਿੰਘ ਦੇ ਗਾਂ ਤਿੰਨ ਬੇਟੇ ਸੀ। ਹਾਂਜੀ ਹਾਂਜੀ ਭਾਨ ਸਿੰਘ, ਹਾਂ। ਟਹਿਲ ਸਿੰਘ ਤੇ ਹਰਨਾਮ। ਅੱਛਾ ਇਹ ਜੀ ਤੇਗਾ ਸਿੰਘ ਤੋਂ ਸ਼ੁਰੂ ਹੁੰਦੀ ਹੈ ਕਹਾਣੀ ਸ਼ੁਰੂ। ਤੁਹਾਡੀ ਇੱਥੇ ਜਦੋਂ ਬਾਰ-ਬਾਦ ਹੋਈ ਨਾ ਉਹ ਤੇਗਾ ਉਹ ਸਿੰਘ ਤੇਗਾ ਸਿੰਘ ਤੋਂ ਸ਼ੁਰੂ। ਇਹ ਨਸਲ ਜਿਹੜੀ ਹੈ ਨਾ, ਹਾਂਜੀ 1893-95 ਚ ਆ ਗਿਆ, ਕੋਈ 98 ਚ ਆ ਗਿਆ। ਇਹ 1800 ਦੀ ਗੱਲ ਹੈ, 1800 ਕੋਈ ਦੇ ਵਿੱਚ। ਤੇ ਉਹਦੇ ਵਿੱਚ ਇਹ ਸੀ ਕਿ ਬੜੀਆਂ ਮੁਸ਼ਕਲਾਤ ਇਹਨਾਂ ਨੂੰ ਹੋਈਆਂ ਨੇ, ਲੇਕਿਨ ਉਹ ਬੰਦੇ ਯਾਨੀ ਵਿਲ ਪਾਵਰ ਉਹਨਾਂ ਦੀ ਜਿਹੜੀ ਸੀ ਨਾ ਉਹ ਬਹੁਤ ਜ਼ਿਆਦਾ ਸੀ। ਉਹਨਾਂ ਦੀ ਜਿਹੜੀ ਤਾਕਤ ਸੀ, ਬਰਦਾਸ਼ਤ ਸੀ, ਉਹ ਬਹੁਤ ਜ਼ਿਆਦਾ ਸੀ। ਬੰਦੇ ਹੀ ਉਹ ਭੇਜੇ ਜਿਹੜੇ ਸਰੀਰਕ ਤੌਰ ਤੇ ਮਜ਼ਬੂਤ ਸੀ। ਹਾਂਜੀ ਹਾਂਜੀ, ਕੰਮਕਾਰ ਵਾਲੇ ਸੀ, ਹੱਥੀਂ ਕੰਮ ਕਰਦੇ। ਹੱਥੀਂ ਕੰਮ ਕਰਦੇ ਸੀ। ਤੇ ਆਬਾਦੀ ਕਰ ਲਈ। ਉਹਦੇ ਵਿੱਚ ਇੱਕ ਸ਼ੁਗਲ ਦੀ ਗੱਲ ਯਾਦ ਆ ਗਈ, ਜਦੋਂ ਗੋਰੇ ਨੇ ਜ਼ਮੀਨਾਂ ਅਲਾਟ ਕਰਦਾ ਸੀ। ਸਾਡੇ ਇੱਕ ਬਜ਼ੁਰਗ ਸਨ ਉਹ ਕਾੜੇ ਦੇ ਵਿੱਚ, ਤੇ ਉਹ ਘੁਮਿਆਰਾਂ ਦਾ ਇੱਕ ਘਰ ਸੀ ਤੇ ਉਹਨਾਂ ਦਾ ਬੇਲੀ ਸੀ। ਉਹਨੇ ਆਖਿਆ ਵੀ ਯਾਰ ਇਹਨੂੰ ਰਕਬਾ ਅਲਾਟ ਕਰਾਣਾ ਹੈ ਤੇ ਇਹਨੂੰ ਕਿੱਦਾਂ ਕਰਾਣਾ ਹੈ। ਉਹ ਅੰਗਰੇਜ਼ ਨੇ ਪੁੱਛਿਆ, ਅੰਗਰੇਜ਼ ਹੀ ਅਫਸਰ ਹੁੰਦੇ ਸਨ, ਮੈਜਿਸਟ੍ਰੇਟ, ਤਹਿਸੀਲਦਾਰ। ਉਹਨੇ ਪੁੱਛਿਆ ਇਹ ਕੌਣ ਨੇ? ਉਹਨੇ ਕਿਹਾ ਜੀ ਜੱਟ। ਉਹਨੇ ਕਿਹਾ ਕਿਹੜੇ ਜੱਟ? ਹੁਣ ਫੌਰਨ ਫਿਲ ਵਧੀ ਉਹਦੇ ਜ਼ਿਹਨ ਚ ਆ ਗਿਆ, ਜੱਟ ਮਟਕਣ ਜੀ। ਉਹ ਮਟਕੇ ਬਣਾਉਂਦੇ ਸਨ, ਜੱਟ ਮਟਕਣ। ਉਹ ਅੱਜ ਵੀ ਉਹਨਾਂ ਦਾ ਨਾਂ ਜੱਟ ਮਟਕਣ ਲਿਖਿਆ ਹੈ ਤੇ ਉਹਨਾਂ ਦੀ ਕੌਮ ਵੀ ਜੱਟ ਮਟਕਣ ਹੈ। ਔਰ 2 ਮੁਰੱਬੇ ਦੇ ਮਾਲਕ ਵੀ ਹੈ ਨੇ। ਹੈ ਕਿ ਬਿਹਾਰ ਸੀ, ਲੇਕਿਨ ਉਹ ਬਜ਼ੁਰਗਾਂ ਨੇ ਬੇਲੀ ਸਨ। ਗੋਤ ਵੀ ਬਣ ਗਈ। ਹਾਂ ਗੋਤ ਵੀ ਬਣ ਗਈ। ਇਦਾਂ ਦੀਆਂ ਬਹੁਤ ਸਾਰੀਆਂ ਮਿਸਾਲਾਂ ਇਹ ਸਾਡੇ ਸਾਰੀਆਂ ਕੌਮਾਂ, ਮੇਰੀ ਕੌਮ ਜਿਹੜੀ ਹੈ ਜਾਟੀ ਹੈ, ਲੇਕਿਨ ਮੈਂ ਗੋਤ ਮੇਰੀ ਚੱਠਾ ਹੈ। ਅੱਛਾ ਤੇ ਸਾਡਾ ਜਿਹੜਾ ਪਿਛਲਾ ਦੇਸ਼ ਹੈ ਉਹ ਰਾਮਪੁਰ ਹੈ, ਅੱਛਾ ਰਿਆਸਤ ਰਾਮਪੁਰ। ਉਸ ਤੋਂ ਬਾਅਦ ਫਿਰ ਸਾਡੇ ਬਜ਼ੁਰਗ ਇੱਥੇ ਗੁਜਰਾਂਵਾਲੇ ਚ ਆਏ। ਇਹ ਘਾਟ ਸੀ, ਇੱਥੇ ਚਰਾਗਾ ਸੀ ਬੜੀ। ਹਾਂਜੀ ਇੱਥੇ, ਹਾਂਜੀ ਇਹ ਵਿਰਕ ਸਨ ਇੱਥੇ ਬੈਠੇ। ਇਹਨਾਂ ਨਾਲ ਬਾਅਦ ਇਹਨਾਂ ਦੀ ਲੜਾਈ ਵੀ ਹੋਈ। ਮਹਾਰਾਜਾ ਰਣਜੀਤ ਸਿੰਘ ਨਾਲ ਵੀ ਸਾਡੀ ਲੜਾਈ ਹੋਈ। ਮੰਚਰ ਸਾਡਾ ਕਿਲਾ ਸੀ ਚੱਠਿਆਂ ਦਾ। ਚੱਠੇ ਤੇ ਜੀ ਤੋਪ ਜਿਹੜੀ ਭੰਗੀਆਂ ਵਾਲੀ ਪਈ ਏ ਉਹਦਾ ਰਿਕਾਰਡ, ਮੈਂ ਗੱਲ ਉਹ ਕਰਾਂਗਾ ਜਿਹੜੀ ਰਿਕਾਰਡ ਯਾਫਤਾ ਹੈ। ਉਹ ਭੰਗੀਆਂ ਵਾਲੀ ਤੋਪ ਜਿਹੜੀ ਉਹ ਸਾਡੇ ਕੋਲ, ਹਾਂਜੀ ਚੀਮੇ ਵੀ ਸਾਡੇ ਕੋਲ ਇਕੱਠੇ ਬੈਠੇ ਆ। ਬਿਲਕੁਲ ਤੁਸੀਂ 16 ਨੇ ਖਾਣ ਵੀ ਤੁਸੀਂ ਸਹੀ ਸੁਣਾਇਆ ਸਾਨੂੰ। ਤੇ ਮੈਂ ਆਪਣੇ ਰਹਿੰਦਿਆਂ ਜਿਹੜੇ ਕੋਲ ਰਹਿੰਦੇ ਨੇ ਨਾਲ ਆਪਣੇ ਕੁਲੀਗ ਨੇ ਮੇਰੇ ਪਟਵਾਰੀ, ਆਪਣੇ ਐਮਐਲਏ ਦੇ ਲੋਕ, ਮੈਂ ਉਹਨਾਂ ਨੂੰ ਇਹ ਚਾਹਨਾ ਯਾਰ ਆਪਣੇ ਬੱਚਿਆਂ ਨੂੰ ਨਾ, ਜਿਵੇਂ ਸਾਡੇ ਆਪਣਾ ਸਰਦਾਰ ਭਰਾ ਆਪਣੇ
ਪੰਜਾਬੀ ਲਈ ਆਉਂਦੇ ਨੇ, ਤੁਸੀਂ ਵੀ ਇਹਨੂੰ ਪ੍ਰਮੋਟ ਕਰੋ। ਘਰ ਆਪਣੀ ਜਿਹੜੀ ਮਾਂ ਬੋਲੀ ਇਹੋ ਹੀ ਬੋਲੋ, ਬਾਹਰ ਭਾਵੇਂ ਅੰਗਰੇਜ਼ੀ ਜੋ ਮਰਜ਼ੀ ਬੋਲੋ, ਫੇ ਰੋਜੀ ਰੋਟੀ ਲਈ ਕਈ ਸਾਰਾ ਕੁਝ ਕਰੋ, ਉਸ ਕੰਪੀਟੀਸ਼ਨ ਵਿੱਚ ਤੁਸੀਂ ਰਹੋ। ਲੇਕਿਨ ਇਹ ਜਿਹੜਾ ਨਾ ਘਰ ਆਪਣੀ ਬੋਲੀ ਆਪਣੇ ਵਸੇਬ ਦੀ ਉਹ ਬੋਲੋ, ਤਾਂ ਕਿ ਸਾਡੀ ਇਹ ਬੋਲੀ ਨਾ ਖਰਾਬ ਹੋ ਜਾਏ, ਇਹ ਵਿਰਸਾ ਸਾਡਾ ਇਹ ਨਾ ਜਾਂਦਾ ਰਹੇ। ਇਹ ਜੜਾਂ ਵਾਲੇ ਚ ਹਾਂਜੀ, ਇਹ 6 ਪਿੰਡ ਨੇ ਝੁਮਰੇ ਦੇ ਕੋਲ, ਫੈਸਲਾਬਾਦ ਦੇ ਨਾਲ। ਹਾਂਜੀ ਮੈਂ ਦਵਾ ਰਿਹਾ ਸੀ ਪ੍ਰੋਫੈਸਰ ਸਾਹਿਬ ਨੂੰ ਵੀ ਲਿਖਾਈ ਮਿਰਜ਼ੇ ਵਾਲਾ ਵੀ ਕਹਿ ਰਿਹਾ ਨਹੀਂ, ਇਹ 6 ਪਿੰਡ ਨੇ ਤਕਰੀਬਨ। ਸੋਹਣੀ ਤਿੰਨੀ ਮਤਿਆਣੀ ਸੋਹਣਾ ਟੋਬਾ, ਇਹ 5-6 ਪਿੰਡ ਨੇ। ਇਹਨਾਂ ਦਾ ਜ਼ਿਲ੍ਹਾ ਪਿਛਲਾ ਗੁਰਦਾਸਪੁਰ। ਮੈਂ ਤੁਹਾਨੂੰ ਇਹ ਆਪਣਾ ਪਿਛਲਾ ਇਲਾਕਾ ਵੀ ਦੱਸਿਆ ਵੀ ਰਾਮਪੁਰ ਤੋਂ, ਉਸ ਤੋਂ ਬਾਅਦ ਫਿਰ ਗੁਜਰਾਂਵਾਲਾ, ਤੇ ਹੁਣ ਅਸੀਂ ਇੱਥੇ ਤਹਿਸੀਲ ਗੋਜਰਾ, ਜ਼ਿਲ੍ਹਾ ਟੋਬਾ ਟੇਕ ਸਿੰਘ, ਚੱਕ ਚੱਠਾ ਜੀ, 347 ਜੀਮਲੇ। ਹਾਂਜੀ ਅੱਛਾ ਆਜ਼ਾਦ ਕੋ ਬੱਚਾ ਬਣਾਇਆ। ਗੁਰਪਾਲ ਸਿੰਘ ਦਾ ਜੱਟ ਰਟੋਲ ਇੱਥੇ ਸੀਗੇ ਗੋ ਤਰ੍ਹਾਂ ਦੀ ਕਿਹੜੀ ਹੈ? ਜੱਟ ਖਾਕੇ ਜੱਟ ਸੰਧੂ ਇੱਕ ਦਾ ਘਰ ਸੀ, ਜੱਟ ਤੇ ਲਾਉਂਦਾ ਵੀ ਇੱਕ ਢਿੱਲੋਂ ਦਾ ਘਰ ਸੀਗਾ, ਉਹ ਸਾਡੇ ਉਸੇ ਪਿੰਡ ਬੈਠੇ ਆ, ਕੋਟ ਤੋਂ ਆਏ ਸੀ ਪਿੱਛੋਂ। ਅੱਛਾ ਤੇ ਪੂਰਾ ਫੈਮਿਲੀ ਟ੍ਰੀ ਹੈ ਜੀ। ਇੱਕ ਰਟੋਲਾ ਦਾ ਘਰ ਸੀਗਾ, ਇੱਕ ਰਟੋਲਾ ਦਾ, ਇੱਕ ਢਿੱਲੋਂ ਦਾ, ਸੰਧੂਆਂ ਦਾ ਨਹੀਂ, ਸੰਧੂਆਂ ਦਾ ਹੈਗਾ ਇੱਕ ਸੰਧੂ। ਮੈਂ ਤੁਹਾਡਾ ਜਿਹੜਾ ਮਤਵਰਕ ਸ਼ਹਿਰ ਹੈ ਨਾ ਨਨਕਾਣਾ ਸਾਹਿਬ, ਹਾਂਜੀ ਮੈਂ ਪਟਵਾਰ ਕੋਰਸ ਉੱਥੇ ਕੀਤਾ ਸੀ, ਅੱਛਾ ਜੀ। ਤੇ ਮੈਂ ਦਰਸ਼ਨ ਵੀ ਕੀਤੇ ਨੇ, ਸਾਰਿਆਂ ਗੁਰਦੁਆਰਿਆਂ 'ਚ ਵੀ ਗਿਆ, ਤੇ 1 ਸਾਲ ਰਿਹਾ ਮੈਂ ਪੂਰਾ ਉੱਥੇ। ਅੱਛਾ ਤੇ ਉੱਥੇ ਤੁਹਾਡੇ ਜਿਹੜੇ ਜੱਥੇ ਆਏ ਸਨ ਉੱਥੋਂ ਹਿੰਦੁਸਤਾਨ ਤੋਂ, ਉਹਨਾਂ ਨਾਲ ਵੀ ਮੁਲਾਕਾਤ ਹੋਈ। ਅੱਛਾ ਤੇ ਮੈਂ ਕਿਹਾ ਯਾਰ ਮੇਰਾ 47 ਤੇ ਕੋਈ ਨਹੀਂ ਆਇਆ, ਲੇਕਿਨ ਜਦੋਂ ਤੁਸੀਂ ਆਉਂਦੇ ਹੋ ਤੇ ਉਸ ਵਕਤ ਇਹ ਜ਼ਰੂਰ ਹੁੰਦਾ ਹੈ ਖਾਸ ਦਿਲ ਦੀ ਕਿ ਇਹਨਾਂ ਨੂੰ ਮਿਲੀਏ। ਹਾਂ ਹਿੰਦੀ ਹੋ ਗਿਆ। ਉਸ ਵਕਤ ਤੁਹਾਡੇ ਜਿਹੜੇ ਕਤਲ ਹੋਈ ਸੀ ਵਜ਼ੀਰ ਆਜ਼ਮ ਇੰਦਰਾ ਗਾਂਧੀ, ਉਸ ਸਾਲ ਦੀ ਗੱਲ ਹੈ, 1984 ਦੀ ਗੱਲ। ਉਹ ਸਾਰਾ ਸੀ ਉੱਥੇ ਯਾਨੀ ਪਰਿਵਾਰ ਕੋਰਸ ਕਰਦੇ ਸਨ। ਅੱਛਾ ਉਹ ਮਿਲੇ ਤੇ ਉਹ ਮੈਨੂੰ ਦੱਸਣ ਲੱਗੇ ਵੀ ਇਸ ਤਰ੍ਹਾਂ ਅਸੀਂ ਗੁਰਦੁਆਰੇ ਇਕੱਠੇ ਹੋਏ ਉੱਥੇ ਹੀ ਗੇਟ ਦੇ ਅੱਗੇ ਹੀ, ਜਨਮ ਸਥਾਨ ਵਾਲੇ, ਤੇ ਮਿਲੇ। ਤੇ ਮੈਂ ਕਿਹਾ ਬਈ ਭਾਈ ਸਿੱਖ ਤੇ ਹੈ ਉਹ, ਤੇ ਸਿੱਖਿਆ ਵੀ ਲਈ ਜੇ ਕਿ ਨਹੀਂ? ਪਹਿਲਾ ਸਵਾਲ ਮੇਰਾ ਇਹ ਸੀ, ਜਿੱਥੋਂ ਥੋੜਾ ਜਿਹਾ ਅਸੀਂ ਨੇੜੇ ਹੋਏ। ਖੈਰ ਚਲੇ ਗਏ, ਬਾਰਾਦਰੀ ਦੇ ਬੈਠੇ, ਬਾਬਾ ਗੁਰੂ ਨਾਨਕ ਸਾਹਿਬ ਦੀਆਂ ਬਾਣੀਆਂ ਸੁਣੀਆਂ ਉੱਥੇ। ਸਾਡੇ ਕੁਆਲ ਮੁਕਾਮੀ ਸਨ ਸ਼ਾਹਕੋਟ ਦੇ, ਜਿਨ੍ਹਾਂ ਨੇ ਉਹ ਬਾਣੀਆਂ ਗਾਈਆਂ। ਜ਼ਿਆਰਤ ਕੀਤੀ ਅਸੀਂ ਆਪਣਾ ਤੁਹਾਡੇ ਗ੍ਰੰਥ ਸਾਹਿਬ ਦੀ। ਹਾਂਜੀ ਉਸ ਤੋਂ ਬਾਅਦ ਤੁਹਾਡੇ ਭਾਈ ਨੂੰ ਮਿਲੇ, ਅੱਛਾ ਉਹ ਪੂਰੀ ਗੱਲਬਾਤ ਉਹਨਾਂ ਨਾਲ ਕਰਦੇ। ਮਾਸਟਰ ਸਾਹਿਬ ਨੂੰ ਉਹ ਖਿੱਚ ਜਿਹੜੀ ਕੁੰਡੀ ਲਾਈ ਸੀ ਨਾ, ਮੈਂ ਉਹ ਅਜੇ ਲੱਗੀ ਸੀ। ਉਹਨਾਂ ਕਿਹਾ ਉਹ ਸਾਡੇ ਕਮਰੇ 'ਚ, ਅਸੀਂ ਉਹ ਕਮਰੇ ਚਲੇ ਗਏ, ਇਸ ਤਰ੍ਹਾਂ ਹੀ ਥੱਲੇ ਬੈਠੇ ਸਾਂ। ਫਿਰ ਉਹਨਾਂ ਨੂੰ ਮੈਂ ਪੁੱਛਿਆ ਵੀ ਸਿੱਖਿਆ ਕਿੱਥੋਂ ਲਈ ਜੇ? ਅੱਛਾ ਜੇ ਤੇ ਸਿੱਖਿਆ ਹੈ ਫਿਰ ਸਿੱਖੋ ਤੁਸੀਂ, ਅੱਛਾ ਤੇ ਜੇ ਸਿੱਖਿਆ ਨਹੀਂ ਤੇ ਫਿਰ ਮੈਂ ਨਹੀਂ ਮੰਨਦਾ ਤੁਸੀਂ ਸਿੱਖੋ। ਕਿ ਇਹ ਦੋ ਨੇ ਨਾ ਇਹਦੇ ਵਿੱਚ, ਜਿਵੇਂ ਸਾਡੇ ਇੱਥੇ ਮੁੱਲਾਂ ਤੇ ਫਕੀਰ ਨੇ ਨਾ, ਇਹ ਸੇਮ ਕਹਾਣੀ ਉਧਰ ਵੀ ਇੰਜ ਹੀ ਹੈ। ਹਿੰਦੂਆਂ ਦੇ ਵਿੱਚ ਜਿਹੜਾ ਯੋਗੀ ਨੇ ਤੇ ਮੁਸਲਮਾਨਾਂ 'ਚ ਫਕੀਰ ਨੇ, ਦਰਵੇਸ਼। ਚਲੋ ਪੜ੍ਹੀ ਲਿਖੀ ਜ਼ਬਾਨ 'ਚ ਗੱਲ ਕਰ ਲਓ ਇਹਨਾਂ ਦੇ ਮੁਤਾਬਕ। ਤੇ ਮੈਂ ਉਹ ਆਪਣੇ ਬਜ਼ੁਰਗਾਂ ਕੋਲ ਸੁਣਿਆ ਸੀ, ਮੇਰੇ ਬਜ਼ੁਰਗਾਂ ਦੇ ਕਲਾਸ ਫਾਲੋ ਸਨ ਸਰਦਾਰ ਅਰਜਨ ਸਿੰਘ ਕੇ, ਜਿਹੜੇ ਕੱਚੇ ਕੋਇਰੇ 'ਚ ਮਾਲਕ ਸਨ, ਨਾਲ ਉਹਨਾਂ ਦੇ 2 ਮਰਬੇ ਰਕਬਾ ਸੀ, ਉਹਨਾਂ ਦਾ ਬਾਗ ਵੀ ਸੀ ਅੰਬਾਂ ਦਾ। ਤੇ ਇੱਥੇ ਮੇਨ ਬਾਜ਼ਾਰ 'ਚ ਉਹਨਾਂ ਦੀਆਂ ਦੁਕਾਨਾਂ ਵੀ ਐ ਸਨ। ਅੱਛਾ ਉਹਨਾਂ ਦੇ ਕਲਾਸ ਫੈਲੋ ਸਨ। ਅੱਛਾ ਤੇ ਉਹ ਮੈਨੂੰ ਗੱਲ ਸੁਣਾਉਂਦੇ ਸਨ, ਇਸ ਤਰ੍ਹਾਂ ਮੇਰੇ ਫਲਾਣਾ ਸਰਦਾਰ ਮੇਰੇ ਕਲਾਸ ਫੈਲੋ ਸਨ। ਫਿਰ ਉਹ 1938 ਦੇ ਵਿੱਚ ਜਾ ਕੇ ਉਹਨਾਂ ਉੱਥੋਂ ਦਿੱਲੀੋਂ ਤਿਬ ਪਾਸ ਕੀਤੀ, ਹਿਕਮਤ 5 ਸਾਲ ਦਾ ਕੋਰਸ। ਹਾਂਜੀ ਉਹ ਉੱਥੇ ਤਿਬ ਪਾਸ ਕਰਕੇ ਫਿਰ ਇੱਥੇ ਆਏ। ਉਹਨਾਂ ਨੇ ਮੈਨੂੰ ਇਹ ਫਿਰ ਸਾਰੀਆਂ ਗੱਲਾਂ ਦੱਸੀਆਂ, ਤੇ ਮੈਨੂੰ ਸ਼ੌਕ ਬੜਾ ਸੀ ਵੀ ਯਾਰ ਮੈਨੂੰ ਉਹ ਮੇਰੀ ਉਹ ਬਰਾਦਰੀ, ਸਾਰੇ ਸਾਡੀ ਬਰਾਦਰੀਆਂ ਸਾਰੇ ਜੱਟਾਂ ਦੀਆਂ ਉਹੀ ਸਨ ਬਰਾਦਰੀਆਂ, ਚੀਮੇ ਚੱਠੇ ਢਿੱਲੋਂ ਸਾਰੇ ਉਹੀ ਸਨ, ਸਾਰੇ ਉਹੀ ਲੱਛਣ ਵੀ ਉਹ, ਸਾਰਾ ਕੁਛ ਹੀ ਉਹ, ਸਾਰਾ ਵਰਤੋਂ ਵਰਤਾ ਵੀ ਉਹੀ। ਉਹਨਾਂ ਨਾਲ ਬੜੀ ਫਿਰ ਵਸੀਹ ਗੱਲਬਾਤ ਹੋਈ।